करना कोई पंजाबी रंग वेखण वाले साडे तमाम पंजाबी भरा देसी भरा ਜਿਹੜੇ ਸਾਡੀ ਵੀਡੀਓ ਵੇਖ ਰਹੇ ਆ ਸਾਡੀ ਤਰਫੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਲਾਮ। ਅਸੀਂ ਆਪਣੇ ਚੈਨਲ ਤੇ ਗੱਲ ਕਰਦੇ ਹਾਂ ਆਪਣੀ ਜ਼ੁਬਾਨ ਦੀ, ਆਪਣੀ ਸਕਾਫਤ ਦੀ, ਆਪਣੀ ਵਿਰਸੇ ਦੀ ਤੇ ਕਿੱਦਾਂ ਲਹਿੰਦੇ ਪੰਜਾਬ 'ਚ ਜਿਹੜੀ ਜ਼ੁਬਾਨ ਸਾਡੀ ਮਾਂ ਬੋਲੀ ਆ ਉਹ ਮਰਨ ਦੀ ਆ, ਸਾਡਾ ਕਲਚਰ ਜਿਹੜਾ ਵਾ ਉਹ ਮਿਟਣ ਦਿਆ ਵਾ। ਅੱਜ ਅਸੀਂ ਇਹੀ ਗੱਲਾਂ ਲੈ ਕੇ ਬਾਬਾ ਤਫੈਲ ਦੇ ਕੋਲ ਆਏ ਆ। ਅਸੀਂ ਇਹਨਾਂ ਕੋਲ ਕੁਝ ਪੁਰਾਣੇ ਵਕਤ ਦੀਆਂ ਗੱਲਾਂ ਸੁਣਾਂਗੇ ਕਿ ਪੁਰਾਣੇ ਵੇਲੇ ਕਿਹੋ ਜਿਹਾ ਮਾਹੌਲ ਸੀਗਾ, ਕੀ ਸੂਰਤ ਹਾਲ ਸੀ, ਲੋਕਾਂ ਦਾ ਆਪਸ 'ਚ ਕਿੱਦਾਂ ਦਾ ਤਲਕ ਸੀਗਾ, ਇੱਕ ਦੂਜੇ ਨੂੰ ਲੋਕ ਕਿਹੜੀ ਨਜ਼ਰ ਨਾਲ ਵੇਖਦੇ ਸੀਗੇ, ਉਸ ਜ਼ਮਾਨੇ 'ਚ ਲੋਕ ਪੈਸੇ ਪਿੱਛੇ ਕਿੰਨਾ ਕੀ ਭੱਜਦੇ ਸੀਗੇ। ਇਹ ਸਾਰੀਆਂ ਗੱਲਾਂ ਅਸੀਂ ਬਾਈ ਤੁਹਾਡੇ ਕੋਲ ਲੈ ਕੇ ਹਾਜ਼ਰ ਹੋਏ ਆ। ਸਾਨੂੰ ਤੁਸੀਂ ਦੱਸੋ ਕਿ ਤੁਹਾਡੀ ਜਿਹੜੀ ਪੈਦਾਇਸ਼ ਆ ਉਹ ਕਿਹੜੇ ਸਨ ਦੀ ਆ, ਅਗਰ ਨਹੀਂ ਯਾਦ ਤੇ ਇਹ ਦੱਸ ਦਿਓ ਕਿ ਜਿਹੜੀ ਵੰਡ ਹੋਈ ਸੀ ਵੰਡ ਤੋਂ ਪਹਿਲੇ ਦੀ ਆ ਜਾਂ ਵੰਡ ਤੋਂ ਬਾਅਦ ਆ ਤੁਹਾਡੀ ਪੈਦਾਇਸ਼? नहीं पहले दे ਅੱਛਾ ਵੰਡ ਤੋਂ ਪਹਿਲੇ ਦੀ आ ਆ। जब वो इंडिया चो आया ना उन्होंने मन सुरत कोई नहीं है पैदाइश उधर दी है ਅੱਛਾ ਅੱਛਾ इंडिया दी ਤੁਹਾਨੂੰ ਤੁਹਾਡਾ ਉਧਰ ਦਾ ਜ਼ਿਲ੍ਹਾ ਯਾਦ ਹੋਵੇ, ਤਹਿਸੀਲ ਯਾਦ जिला ਹੋਵੇ? फिरोजपुर ਜ਼ਿਲ੍ਹਾ ਫਿਰੋਜ਼ਪੁਰ, तहसील मंगला फाजल दी ਬੰਗਲਾ ਫਾਜ਼ਲ, मंडी अबोर ਮੰਡੀ अबोर ਅਬੋਰ। अबोर ਅੱਛਾ, ਉੱਥੇ ਤੁਹਾਡਾ ਘਰ-ਬਾਰ ਸੀ ਪਹਿਲੇ? नहीं जी साढ़ा चक सी कवर वाला सी बोदलियां दा कवर वाला बोदलियां दा ਕਬਰ ਵਾਲਾ ਬੋਤਲਿਆਂ ਦਾ। हाँ उत्थे सा सी ਹੁਣ ਆਬਾ ਜੀ ਨੇ ਮੰਡੀ ਸਾਡਾ ਹੁਣ- ਮੰਡੀ ਵੀ ਦੱਸਤੀ, ਪਿੰਡ ਵੀ ਦੱਸਤਾ, ਜ਼ਿਲ੍ਹਾ ਵੀ ਦੱਸਤਾ ਤੇ ਯਾਨੀ ਸਾਰੀਆਂ ਚੀਜ਼ਾਂ ਦੱਸਤੀਆਂ। ਅੱਛਾ ਸਾਡੇ ਬਾਬਾ ਹੁਣ ਜੀ, ਸਾਡੇ ਜਿਹੜਾ ਹੈ ਉਹ ਜਿਹੜੀ ਹੈਗਾ ਸੀ ਆਪਣਾ ਕਵਰ ਵਾਲਾ, ਉਹਦਾ ਕਵਰ ਵਾਲਾ ਸੀ, ਸਾਡੀ ਜ਼ਮੀਨ ਸੀ ਉੱਥੇ। ਹੂੰ ਅੱਛਾ ਹਾਂਜੀ ਮੁਰੱਬਾ ਜ਼ਮੀਨ ਸੀ ਮੇਰੀ ਆਪ ਦੀ, ਸਾਡੇ ਦੋ ਭਰਾਵਾਂ ਦੀ। ਆ ਜਿਹੜੇ ਬੋਲ ਨੇ ਸੂਜਾਬਾਦ ਵਾਲੇ, ਹਾਂ ਇਹਨਾਂ ਨੇ ਜੀ ਆਪ ਚ ਲੜਾ ਦੇਣਾ, ਲੜਾ ਕੇ ਇਹਨਾਂ ਨੂੰ ਪੈਸੇ ਦਿੱਤੀ ਰੱਖਦੇ। ਮੁੜ ਗਰੀਬ ਬੰਦਾ ਕਿੱਥੋਂ ਦੇ ਦੇ, ਉਹ ਮੁੜੋ ਜ਼ਮੀਨ ਆਪ ਦੇ ਨਾਂ ਕਰਾ ਦੇ। ਹੁਣ ਵੀ ਮੇਰਾ ਇੱਛਾ ਦਾ ਮਰਬਾ ਹੈਗਾ ਸੂਜਾਬਾਦ ਹੈ, ਇੱਥੇ ਮੈਂ ਮੁਖਤਾਰਨਾਮਾ ਦਿੱਤਾ ਸੀ ਦਿਹਾੜੀ, ਗਲਤੀ ਕਰ ਬੈਠਾ। ਉਹ ਜਿਹੜੀ ਜ਼ਮੀਨ ਹੈ ਮੇਰਾ ਚਾਚਾ ਦਾ ਵੇਚ ਗਿਆ, ਆਪ ਮਰ ਗਿਆ। ਆਪ ਦੀ ਔਲਾਦ ਦਾ ਵੀ ਬੁਰਾ, ਸਾਡਾ ਵੀ ਬੁਰਾ। ਅੱਛਾ, ਤੁਸੀਂ ਇਹ ਕੀ ਕਹਿੰਦੇ ਹੋ ਇਸ ਬਾਰੇ? ਮੈਂ ਜਦੋਂ ਵੀ ਕੋਈ ਬਜ਼ੁਰਗ ਬੈਠਦੇ ਆ ਸਾਡੇ ਨਾਲ, ਹਾਂਜੀ ਮੈਂ ਉਹਨਾਂ ਨੂੰ ਇਹ ਸਵਾਲ ਜ਼ਰੂਰ ਕਰਦਾ ਹੁੰਨਾ ਵੀ ਇਹ ਜਿਹੜੀ ਵੰਡ ਹੋਈ, ਇੰਡੀਆ ਵਾਲੇ ਜਿਹੜੇ ਪੰਜਾਬੀ ਭਰਾ ਸੀ ਉਹ ਵੱਖਰੇ ਹੋ ਗਏ ਤੇ ਆਪਾਂ ਇਸ ਪੰਜਾਬ 'ਚ ਆ ਗਏ, ਇਹ ਹੋਣੀ ਚਾਹੀਦੀ ਸੀ ਕਿ ਨਹੀਂ ਹੋਣੀ ਚਾਹੀਦੀ ਸੀ? ਇਹ ਜੀ ਬਸ ਨਾ ਹੋ ਗਈ, ਹੋਣੀ ਨਹੀਂ ਚਾਹੀਦੀ ਸੀ। ਹੋਣੀ ਨਹੀਂ ਸੀ ਚਾਹੀਦੀ। ਹੋ ਗਈ ਬਸ। ਹਾਂ, ਇਹ ਮੈਂ ਜਿੰਨੇ ਵੀ ਬਜ਼ੁਰਗਾਂ ਕੋ ਹਰੂਨ ਭਾਈ ਸਵਾਲ ਕੀਤਾ ਨਾ, ਹਰ ਬਜ਼ੁਰਗ ਨੇ ਹਰ ਬਜ਼ੁਰਗ ਨੇ ਇਹ ਕਿਹਾ ਵੀ ਇਹ ਵੰਡ ਨਹੀਂ ਸੀ ਹੋਣੀ ਚਾਹੀਦੀ, ਇਹ ਪਿਆਰ ਪੀਚ ਇਦਾਂ ਹੀ ਰਹਿਣਾ ਚਾਹੀਦਾ ਸੀ, ਇਕੱਠੇ ਅਸੀਂ ਹੱਸਦੇ ਵਸਦੇ, ਸਾਡੀ ਸਕਾਫਤ ਕਾਇਮ ਰਹਿੰਦੀ, ਸਾਡੀ ਜ਼ਬਾਨ ਕਾਇਮ ਰਹਿੰਦੀ, ਸਾਡੀਆਂ ਫਸਲਾਂ, ਵਿਰਸੇ, ਰਸਮੋ ਰਿਵਾਜ ਸਾਰਾ ਕੁਝ ਕਾਇਮ ਰਹਿੰਦਾ। ਯਾਨੀ ਕਿ ਇਸ ਵੰਡ ਨਾਲ ਨੁਕਸਾਨ ਹੋਇਆ। ਨੁਕਸਾਨ ਹੈ ਕਿਉਂ, ਰਕਬੇ ਵੀ ਗਏ, ਥਾਵਾਂ ਵੀ ਗਈਆਂ, ਤੇ ਜਾਨੀ ਨੁਕਸਾਨ ਬਹੁਤ ਹੋਇਆ। ਹਾਂਜੀ। ਕਹਿੰਦੇ ਕਿ ਘੱਟੋ ਘੱਟ ਨਾ 10 ਤੋਂ 15 ਲੱਖ ਬੰਦਾ ਮਰਿਆ ਐਵੇਂ ਗੱਲ ਹੈ। ਇਹ ਵੰਡ ਦੇ ਵਿੱਚ। 10 ਤੋਂ 15 ਲੱਖ ਬੰਦਾ ਮਰਿਆ, ਸਿੱਖ ਮਰੇ, ਹਾਂ। ਮੁਸਲਮਾਨ ਮਰੇ, ਹਿੰਦੂ ਮਰੇ। ਤੇ ਮੇਰਾ ਪਿਓ ਸੀ ਨਾਲ ਤਾਂ ਛੋਟੇ ਸੇ, ਸਾਡੇ ਕੋਲ ਗੱਡੇ ਹੁੰਦੇ ਸੀ ਹਿੰਦੁਸਤਾਨ 'ਚ, 7.5 ਮਣ ਦੁਆ ਲੱਗਾ ਸੀ ਗੱਡੇ ਨੂੰ, 2 ਟੱਕੇ ਉਹ ਇੱਥੇ ਲਿਆਏ ਆ ਸੀ। ਅੱਛਾ ਇੱਥੇ ਗੱਡਾ ਇੱਥੇ ਲੈ ਆਏ। ਗੱਡਾ ਇੱਥੇ ਰਹਿ ਪਿਓ ਮੇਰਾ ਜਿਹੜਾ ਨਾ ਰਾਜਪੁਰ ਰਾਜ ਰਾਹ ਚੱਲਾਂ ਨੂੰ ਪਿਆਰੇ ਹੋ ਗਏ। ਹੁਣ ਉਹ ਕਹਿੰਦਾ ਕੋਈ ਨਾ ਕੋਈ ਭਰਾ ਨਾ ਕੋਈ ਭੈਣ, ਸੈਰ ਕੁੱਤਾ। ਤੁਹਾਡੇ ਵਾਲਾ ਸਾਹਿਬ ਦੀ ਤਬੀਅਤ ਖਰਾਬ ਹੋ ਗਈ ਸੀ ਜਾਂ ਇਹਨਾਂ ਹਮਲਿਆਂ ਚ ਹੀ? ਉਹਨੇ ਪਾਣੀ ਪੀਤਾ ਸੀ ਜਦੋਂ ਆਉਂਦਾ ਰਾਹ 'ਚ, ਹਾਂਜੀ ਉਹਨਾਂ ਭੈਣ ਚੋਂ ਦਵਾਈਆਂ ਸੱਚੀਆਂ, ਪਾਣੀ ਦੇ ਵਿੱਚ ਦਵਾਈ ਮਿਲਾਈ ਸੀ। ਜ਼ਹਿਰਾਂ ਪਾਈਆਂ ਹੋਈਆਂ ਸੀਗੀਆਂ। ਟੋਏ ਸਮਝਣਾ ਟੋਏ, ਹੂੰ। ਦਵਾਈਆਂ ਸੱਚੀਆਂ, ਪਾਣੀ ਪੀਤਾ। ਅੱਲਾ ਨੂੰ ਪਿਆਰੇ ਹੋ ਗਏ।
ਤੇ ਤੁਹਾਡੀ ਜਿਹੜੀ ਵਾਲਦਾ ਸੀਗੀ ਉਹ ਤਾਂ ਚਫਾਤ ਹੋਈ। ਇੱਥੇ ਆ ਕੇ ਫੌਤ ਹੋਏ। ਅੱਛਾ, ਤੁਸੀਂ ਉੱਥੋਂ ਜਦੋਂ ਤੁਹਾਨੂੰ ਤੁਹਾਡੀ ਵਾਲਦਾ ਨੇ ਦੱਸਿਆ ਹੋਏਗਾ, ਜਦੋਂ ਉੱਥੋਂ ਤੁਸੀਂ ਨਿਕਲੇ ਆਪਣੇ ਉਸ ਪਿੰਡ ਦੇ ਵਿੱਚੋਂ, ਫਿਰੋਜ਼ਪੁਰ ਜ਼ਿਲ੍ਹੇ ਵਾਲੇ ਪਿੰਡ ਦੇ ਵਿੱਚੋਂ ਨਿਕਲੇ, ਤੇ ਉਦੋਂ ਤੁਸੀਂ ਕਿੰਨੇ ਜਾਣੇ ਸੀਗੇ? ਅਸੀਂ ਜੀ ਇੱਕ ਭਰਾ ਮੇਰਾ ਹੋਰ ਸੀ, ਹੂੰ 3 ਜਣੇ ਸਾਂ। ਮਾਂ ਸੀ ਤੇ ਪਿਓ ਤਾਂ ਗਿਆ ਸੀ। ਉਹ ਮੁੰਡਾ ਸੀ ਆਇਆ, ਮੇਰੇ ਚਾਚੇ ਤਾਏ ਹੈਗੇ ਸਨ। ਤੁਹਾਡੇ ਨਾਲ ਆਏ ਸੀ ਉਹ ਵੀ? ਉਹ ਵੀ ਇਕੱਠੇ ਹੀ। ਇਕੱਠੇ ਆਏ ਤੁਸੀਂ? ਇਹ ਬੋਤਲਾ ਸੀ ਨਾ ਅਤਾ ਮੰਮਾ ਦਾ, ਇਹ ਉਹ ਗਾਫਲਾ ਲਿਆ ਸੀ। ਅੱਛਾ, ਜਿਹੜੇ ਕਾਫਲੇ ਨਾਲ ਤੁਸੀਂ ਸੀ? ਫਿਰਦਾ ਹਾਂਜੀ। ਆਈਓ ਬੋਤਲਾ ਸੀ ਸੂਜਾ ਬਾਦ ਵਾਲਾ, ਅੱਛਾ ਮਰ ਗਿਆ ਵਿਚਾਰਾ। ਇਹ ਲਿਆ ਸੀ ਗਾਫਲਾ। ਅੱਛਾ, ਉਸ ਕਾਫਲੇ ਦੇ ਵਿੱਚ ਤੁਸੀਂ ਸੀਗੇ? ਹਾਂਜੀ। ਅੱਛਾ, ਹੁਣ ਜਿਹੜਾ ਤੁਹਾਡਾ ਪਿੰਡ ਉੱਥੇ ਹਿੰਦੁਸਤਾਨ ਦੇ ਵਿੱਚ ਹੈ ਸੀ, ਹਾਂਜੀ। ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਬੰਗਲਾ ਫਾਜ਼ਿਲ, ਤਹਿਸੀਲ ਬੰਗਲਾ ਫਾਜ਼ਲ, ਤੇ ਪਿੰਡ ਮੰਡੀ ਅਬੋਰ। ਮੰਡੀ ਅਬੋਰ, ਹਾਂਜੀ। ਤੇ ਪਿੰਡ ਕਵਰ ਵਾਲਾ ਬੋਲ ਲਿਆਂਦਾ। ਕਬਰ ਵਾਲਾ ਬੋਦਲਿਆਂ ਦਾ ਪਿੰਡ। ਹਾਂਜੀ। ਉਹ ਜਿਹੜਾ ਥਾਂ ਵਾ ਜਿੱਥੇ ਯਾਨੀ ਕਿ ਤੁਹਾਡਾ ਜੰਮ ਸੀਗਾ, ਹਾਂਜੀ। ਉਹਦੇ ਨਾਲ ਤੁਹਾਨੂੰ ਮੁਹੱਬਤ ਸੀਗੀ, ਉਹ ਇਲਾਕਾ, ਤੁਹਾਡੇ ਵਾਲਦ ਨੇ ਉੱਥੇ ਜ਼ਿੰਦਗੀ ਗੁਜ਼ਾਰੀ, ਤੁਹਾਡੇ ਦਾਦਾ ਜੀ ਨੇ ਜ਼ਿੰਦਗੀ ਗੁਜ਼ਾਰੀ ਹੋਏਗੀ, ਕੁਛ ਥੋੜੇ 2-4 ਸਾਲ 5 ਸਾਲ ਤੁਹਾਡੇ ਵੀ ਗੁਜ਼ਰੇ ਹੋਣਗੇ, ਜਾਂ ਤੁਹਾਡੇ ਭਾਈ ਦੇ, ਹਾਂਜੀ। ਹਾਂਜੀ। ਤੁਹਾਡੀ ਮਾਂ ਜੀ ਦੇ ਉੱਥੇ ਸਾਲ ਗੁਜ਼ਰੇ। ਤੁਹਾਨੂੰ ਹੁਣ ਮੌਕਾ ਮਿਲੇ ਵੀ ਉੱਥੇ ਜਾਈਏ ਅਸੀਂ ਤੇ ਉਹਨੂੰ ਵੇਖੀਏ ਆਪਦੀ ਥਾਂ, ਤੁਹਾਨੂੰ ਸ਼ੌਕ ਹੈ ਜਾਣ ਦਾ? ਦਿਲ ਬਤੇਰਾ ਕਰਦਾ ਹੈ ਜਾਣ। ਸਾਡੇ ਉਧਰ ਬੈਠੇ ਵੀ ਹੈਗੇ ਨੇ। ਅੱਛਾ ਅੱਛਾ, ਮੇਰੇ ਭੂਆ ਦਾ ਪੁੱਤਰ ਹੈ। ਉਹਨਾਂ ਨਾਲ ਕਦੀ ਤੁਹਾਡਾ ਰਾਬਤਾ ਹੋਇਆ ਹੋਵੇ? ਹੈ ਉਹਨਾਂ ਨਾਲ ਕਦੀ ਰਾਬਤਾ ਹੋਇਆ ਹੋਵੇ ਉਹ ਤੁਹਾਡਾ? ਇੱਥੇ ਰਹਿ ਗਏ 6 ਮਹੀਨੇ। ਅੱਛਾ, 6 ਮਹੀਨੇ ਤੁਹਾਡੇ ਕੋਲ ਇੱਥੇ ਰਹਿ ਕੇ ਗਏ ਨੇ। ਹਾਂ। ਸਹੀ। ਹੁਣ ਕਿਧਰੇ ਕਿ ਪੁਰਾਣੇ ਵਕਤ 'ਚ? ਨਹੀਂ ਬਹੁਤ ਚਿਰ ਹੋ ਗਿਆ। ਅੱਛਾ, ਦੁਬਾਰਾ ਨਹੀਂ ਆਏ? ਨਹੀਂ ਤੇ ਉਹਨਾਂ ਨਾਲ ਕੋਈ ਟੈਲੀਫੋਨ ਤੁਹਾਡਾ ਰਾਬਤਾ ਕੋਈ ਨਹੀਂ ਹੁੰਦਾ? ਉਹ ਆਪ ਤਾਂ ਫੌਤ ਹੋ ਗਿਆ। ਅੱਛਾ, ਹਾਂ। ਹੁਣ ਅਗਾਂਹ ਉਹਦੇ ਬੱਚੇ ਨੇ? ਹਾਂ। ਉਹ ਮੇਰੀ ਅੱਛਾ, ਉਹਨਾਂ ਦਾ ਨਾਂ ਕੀ ਸੀਗਾ? ਅਬਦੁਲ। ਅਬਦਲ? ਅਬਦੁਲ। ਅੱਛਾ, ਸਹੀ ਹੈ। ਅਗਾਂਹ ਉਹਨਾਂ ਦੇ ਬਾਲ ਬੱਚੇ ਹੋਣਗੇ? ਬਾਲ ਬੱਚੇ ਦਾ ਨਾਮ ਨਹੀਂ ਜਾਣਦਾ ਮੈਂ। ਹਾਂ, ਲੇਕਿਨ ਉਹਨਾਂ ਨਾਲ ਤੁਹਾਡਾ ਰਾਬਤਾ ਕੋਈ ਨਹੀਂ? ਕੋਈ ਨਹੀਂ ਹੋਇਆ ਜੀ, ਕੋਈ ਨਹੀਂ ਹੋਇਆ। ਅੱਛਾ, ਉਧਰ ਦੇ ਕਿਸੇ ਤੁਹਾਨੂੰ ਸਿੱਖ ਦਾ ਨਾਮ ਪਤਾ ਹੋਵੇ, ਸਰਦਾਰ ਦਾ ਕਿਸੇ ਦਾ ਨਾਮ ਪਤਾ ਹੋਵੇ, ਜਿਹੜੇ ਤੁਸੀਂ ਪਿੰਡ 'ਚ ਉੱਠ ਕੇ ਆਏ ਆ, ਕਿ ਉਸ ਟਾਈਮ 'ਚ ਆਹ ਬੰਦਾ ਹੁੰਦਾ ਸੀ? ਉਦੋਂ ਸਿੱਖ ਉੱਥੇ ਕੋਈ ਨਹੀਂ ਸੁਣਨਾ। ਅੱਛਾ, ਸਾਰੇ ਯਾਨੀ ਕਿ ਆਪਣੇ ਮੁਸਲਮਾਨ ਆਬਾਦੀ ਸੀ? ਮੁਸਲਮਾਨ ਸਨ ਬੋਲ ਰਹੇ ਜਾਂ ਟੁੱਡੀ ਕੌਮ। ਮੇਰੀ ਕੌਮ ਵੀ ਟੁੱਡੀ ਹੈ। ਅੱਛਾ ਅੱਛਾ ਹਾਂ। ਅੱਛਾ। ਇਤਨਾ ਭੱਟੀਆਂ ਦੇ ਚੁੰਨੀ ਕਰਦੇ ਤੇ। ਹਾਂ। ਅੱਛਾ ਅੱਛਾ ਸਹੀ ਹੈ। ਔਰ ਉੱਥੋਂ ਰੰਗੀ ਠਾਠ ਕੋਈ ਨਹੀਂ। ਦਿਲ ਕਰਦਾ ਹੈ ਵੀ ਜਾਈਏ। ਇੱਥੋਂ ਮੈਂ ਜਾਂਦਾ ਰਿਹਾ ਜੀ, ਉਦੋਂ ਆ ਸਾਬਰ ਸੀ ਨਾ, ਜੀ ਉੱਥੇ ਗਿਆ ਸੀ ਬਾਰਡਰ ਤੇ ਮੈਂ ਆਖਿਆ ਮੈਂ ਗੇੜਾ ਲਾਇਆ ਆਪਣੇ ਨਾਲ। ਉਹ ਜੀ ਮੈਂ ਸਿੱਧਾ ਗਿਆ ਤਾਂ ਬਾਰਡਰ ਟੱਪ ਗਿਆ। ਬਾਰਡਰ ਅਗਾਂਹ ਟੱਪ ਗਿਆ? ਅਗਾ ਟੱਪ ਗਿਆ। ਹੂੰ ਮੈਂ ਜੇ ਇੰਨਾ ਪੰਦ ਗਿਆ ਨਾ, ਜਿਵੇਂ ਇੱਥੋਂ ਕੋਠੇ ਨੇ, ਹੂੰ ਤੇ ਉਹ ਆਪਣਾ ਫੌਜੀ ਭੱਜਿਆ ਹੂੰ ਕੋਠ ਸੇ। ਮੈਂ ਕਿਹਾ ਪਿੱਛੇ ਆ ਜਾ। ਉਹ ਪਤਾ ਹੀ ਨਾ ਲੱਗਿਆ। ਆ ਤਾਂ ਹੁਣ ਜਾਲ ਜੂਲ ਜਿਹਾ ਲੱਗੇ ਨੇ ਵੀ ਇਹ ਸਿੱਧੀ ਸੜਕ ਨਹੀਂ ਜਾਂਦੀ ਸੀ। ਅੱਛਾ, ਸੜਕ ਜਾਂਦੀ ਸੀ ਵੀ ਸੜਕ ਜਿਹਨੇ ਜਾਂਦੀ ਲੰਘਣਾ ਸੀ। ਲੰਘ ਜਵੇ। ਹਾਂ। ਤੇ ਸਹੀ ਮੈਨੂੰ ਪਤਾ ਨਹੀਂ ਸੀ ਬਾਰਡਰ। ਅੱਛਾ। ਉਹਨੂੰ ਇਹ ਕੰਮ ਕੋਈ ਨਹੀਂ ਸੀ ਨਾ, ਆ ਜਾਲਾਂ ਵਾਲਾ। ਹਾਂ ਹਾਂ ਹਾਂ। ਉਹ ਆ ਸੜਕ ਤਾਂ ਜਿਹੜੀ ਹੈ ਇਹ ਆਪਣੀ ਹੈ, ਹੂੰ ਆ ਉਹਨਾਂ ਦੀ ਵਿੱਚੋਂ ਇੱਕ ਬੰਦਾ ਹੀ ਹੈ। ਉਹ ਮੈਨੂੰ ਪਤਾ ਨਾ ਲੱਗਿਆ, ਮੈਂ ਟੱਪ ਗਿਆ। ਉਹਨੇ ਮੈਨੂੰ ਸਾਧ ਮਾਰਿਆ। ਇੱਕ ਇੱਧਰ ਬੈਠਾ ਸੀ ਸਿੱਖ, ਹੂੰ ਗੋਪੀ, ਬੜੀ ਉੱਚੀ ਸੀ ਗੋਪੀ ਜੀ, ਉੱਤੇ ਬੈਠਾ ਸੀ। ਉਹ ਫੌਜੀ ਨੇ ਆਪਣੇ ਨੇ ਵੱਜਿਆ ਨਾ ਤੇ ਮੈਨੂੰ ਲਿਆਇਆ। ਉਹਨੇ ਆਖਿਆ ਕਿੱਥੇ ਹੈ? ਮੈਂ ਆਖਿਆ ਮੈਂ ਜਾਣਾ ਹੁਸੈਨ ਪਮਾਰ ਕੋਲ। ਤੇ ਉਹਨੇ ਆਖਿਆ ਤੂੰ ਅਗਾਂਹ ਵੱਜਿਆ ਨਾ, ਤੈਨੂੰ ਉਹਨਾਂ ਨੇ ਦੇਣਾ ਹੀ ਨਹੀਂ ਸੀ। ਅਖੀਰੀ ਸ਼ਾਬਾਸ਼ ਉਹਦਾ ਮੋੜ ਲਿਆ ਹੈ। ਸਹੀ। ਹੋਰ ਦਿਲ ਬਤੇਰਾ ਕਰਦਾ ਜਾਣ ਨੂੰ, ਪਰ ਉਹ ਹੁਣ ਗੱਲਾਂ ਕੋਈ। ਅੱਛਾ ਬਾਬਾ ਜੀ, ਇਹ ਤੁਹਾਡੇ ਯਾਨੀ ਕਿ ਪੁਰਾਣੇ ਵਕਤ ਦੀਆਂ ਗੱਲਾਂ ਹੋ ਗਈਆਂ ਕਿ ਤੁਸੀਂ ਉਧਰੋਂ ਆਏ ਹਾਂਜੀ। ਤੇ ਤੁਹਾਨੂੰ ਬੜਾ ਯਾਦ ਆਂਦਾ ਉਹ ਆਪਦਾ ਪੁਰਾਣਾ ਜਿਹੜਾ ਘਰ ਸੀਗਾ, ਪੁਰਾਣੇ ਵੇਲੇ ਤੁਹਾਨੂੰ ਯਾਦ ਆਂਦੇ। ਹੁਣ ਅਸੀਂ ਜਿਹੜੀ ਵੀਡੀਓ ਬਣਾਉਂਦੇ ਨਾ, ਸਾਡਾ ਪਤਾ ਕੀ ਮਕਸਦ ਆ ਕਿ ਜਿਹੜੇ ਅੱਜ ਕੱਲ ਦੇ ਆਪਣੇ ਲੋਕ ਆ, ਹਾਂਜੀ ਹਾਂਜੀ
ਖਾਸ ਕਰ ਮੁਹਾਜਰਾਂ ਵਿੱਚ, ਜੰਗਲੀਆਂ 'ਚ ਵੀ ਹੈਗੇ ਨੇ ਬਹੁਤ ਲੋਕ ਹਾਂਜੀ ਕਿ ਜਿਵੇਂ ਉਹ 4-5 ਜਮਾਤਾਂ ਪੜ੍ਹ ਜਾਂਦੇ ਉਹਨਾਂ ਦੇ ਵਡਕੇ ਜਾਂ ਉਹਨਾਂ 'ਚ ਬੱਚੇ ਪੜ੍ਹਨਾ ਸ਼ੁਰੂ ਕਰ ਦਿੰਦੇ ਆ ਹਾਂਜੀ ਤੇ ਉਹਨਾਂ ਦੇ ਜਿਹੜੇ ਬਾਲ ਆ ਨਾ ਉਹ ਪੰਜਾਬੀ ਬੋਲਣਾ ਹਟ ਜਾਂਦੇ ਆ, ਉਹ ਉਰਦੂ ਬੋਲਣਾ ਸ਼ੁਰੂ ਕਰ ਦਿੰਦੇ ਆ। ਹਾਂ। ਸ਼ਹਿਰਾਂ ਵਿੱਚ ਜਾ ਕੇ ਉਹ ਫਿਰ ਪੰਜਾਬੀ ਨਹੀਂ ਬੋਲਦੇ। ਹਾਂ ਇਹਦੇ ਨਾਲ ਪੰਜਾਬੀ ਜ਼ਬਾਨ ਨੂੰ ਬੜਾ ਵੱਡਾ ਨੁਕਸਾਨ ਹੁੰਦਾ ਨੁਕਸਾਨ ਕਿ ਲੋਕ ਆਪਦੀ ਮਾਂ ਬੋਲੀ ਛੱਡ ਕੇ ਦੂਜੀ ਬੋਲੀ ਬੋਲਣਾ ਸ਼ੁਰੂ ਕਰ ਦੇਣ। ਹਾਂ ਇਹਦੇ ਬਾਰੇ ਤੁਹਾਡੀ ਕੀ ਰਾਏ, ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਤੇ ਆਨੇ ਵੀ ਆਪਦੀ ਬੋਲੀ ਬੋਲੋ, ਦੂਜੇ ਦੀ ਬੋਲੀ ਨਾ ਬੋਲੋ। ਦੂਜੇ ਨੂੰ ਕਿਉਂ ਬਣਾਉਂਦੇ? ਸਹੀ ਗੱਲ ਆ, ਇਹ ਤੁਹਾਡੀ ਪਹਿਚਾਣ ਆ, ਇਹ ਤੁਹਾਡਾ ਵਿਰਸਾ ਵਾ। ਹਾਂਜੀ ਅੱਛਾ, ਕੋਈ ਇਦਾਂ ਦੀ ਕੋਈ ਤੁਹਾਨੂੰ ਕਲਾਮ ਕੋਈ ਪੰਜਾਬੀ ਦਾ ਯਾਦ ਆ, ਬੁੱਲੇ ਸ਼ਾਹ ਦਾ ਜਾਂ ਵਾਰਿਸ ਸ਼ਾਹ ਦਾ ਇਹ ਜਾਂ ਕੰਮ ਆਪਾਂ ਨੂੰ ਕੋਈ ਨਹੀਂ, ਕੋਈ ਸ਼ੇਰ ਸ਼ੋਰ ਆਂਦਾ? ਨਹੀਂ ਕੋਈ ਨਹੀਂ, ਕੋਈ ਮੁਹਾਵਰੇ ਆ, ਜਿਵੇਂ ਮੁਹਾਵਰੇ ਬੜੇ ਆ ਬਣੇ ਹੋਏ? ਕੋਈ ਨਹੀਂ ਜੀ, ਉਹ ਆਪਾਂ ਇਹ ਕੰਮ ਹੀ ਨਹੀਂ ਕੀਤਾ। ਅੱਛਾ। ਅੱਛਾ ਨਾ ਆਪਾਂ ਟੀਵੀ ਦੇ ਸ਼ੌਕੀਨ ਆ, ਸਿਰ ਇਹ ਰੋਟੀ ਖਾਦੀ ਅੱਛਾ ਪੈ ਗਿਆ ਕੋੜੀ ਕੋ। ਅੱਛਾ ਇਹ ਘੋੜੀ ਬਾਬੇ ਦੀ ਮਾਸ਼ਾਅੱਲਾ। ਹਾਂਜੀ। ਹਾਂ। ਅੱਛਾ ਬਾਬਾ ਜੀ, ਇਹ ਘੋੜੀ ਤੁਸੀਂ ਰੱਖੀ ਹੋਈ ਹੈ, ਪਹਿਲੇ ਤੁਹਾਡੇ ਕੋਲ ਘੋੜਾ ਵੀ ਹੁੰਦਾ ਸੀ, ਹਾਂਜੀ ਘੋੜਾ ਹੁੰਦਾ ਤੇ ਸੀ। ਇਹ ਸ਼ੌਕ ਤੁਹਾਨੂੰ ਕਿੱਥੋਂ ਲੱਗਿਆ ਸੀ? ਇਹ ਜੀ ਸ਼ੌਂਕ ਲੱਗਾ ਹੈ ਮੈਨੂੰ ਸ਼ੁਰੂ ਤੋਂ, ਅੱਛਾ ਆਪਦੀ ਰੋਜੀ ਵੀ ਕਮਾ ਲੈਂਦੀ ਸੀ ਅੱਛਾ, ਤੇ ਸ਼ੌਂਕ ਵੀ ਪੂਰਾ ਹੋ ਜਾਂਦਾ ਸੀ। ਸਹੀ ਹੈ 200 400 ਲੈ ਹੀ ਆਇੰਦਾ ਸੀ, ਹਾਂਜੀ। ਤੇ ਵਿਹਲੇ ਨੂੰ ਤੁਹਾਨੂੰ ਪਤਾ ਹੈ ਹਾਂ, ਕੌਣ ਦਿੰਦਾ? ਨਾਲੇ ਸਿਹਤ ਵੀ ਬੰਦੇ ਦੀ ਫਿੱਟ ਰਹਿੰਦੀ, ਹਾਂਜੀ। ਬੰਦਾ ਹਿੱਲਾ ਜੁਲਦਾ ਇਹ ਰਹੇ। ਤਾਂ ਸ਼ਾਬਾਸ਼ ਹੈ ਉਹ ਸ਼ੌਕਤ ਦੇ, ਤੇ ਜਿਹੜਾ ਵਿਚਾਰਾ ਕੰਮ ਕਰ ਗਿਆ ਮੇਰਾ, ਸਹੀ। ਹੈ ਜੀ, ਉਹਦਾ ਸ਼ਾਬਾਸ਼ ਹੁੰਦਾ ਹੈ। ਅੱਛਾ, ਤੁਸੀਂ ਦੇਖਿਆ ਹੋਣਾ ਵੀ ਤੁਹਾਡੇ ਦੌਰ ਦੇ ਵਿੱਚ ਜਦੋਂ ਤੁਸੀਂ ਛੋਟੇ ਛੋਟੇ ਹੁੰਦੇ ਹੋਵੋਗੇ, ਅੱਗੇ ਪਿੱਛੇ ਤੁਸੀਂ ਦੇਖਿਆ ਹੋਵੇਗਾ ਕਿ ਬੜਾ ਜਿਹੜਾ ਨਾ ਪਿੰਡਾਂ ਥਾਵਾਂ ਦੇ ਵਿੱਚ ਇੱਕ ਦੂਸਰੇ ਦਾ ਅਹਿਸਾਸ ਕਰਦੇ ਸੀ ਲੋਕ। ਹਾਂਜੀ ਠੀਕ ਹੈ, ਉਸ ਤੋਂ ਬਾਅਦ ਇੱਕ ਦੂਸਰੇ ਨੂੰ ਵੰਗਾਰ ਦੇਣੀ ਹਾਂਜੀ, ਬਗੈਰ ਕਿਸੇ ਤਮੇ ਤੋਂ, ਬਗੈਰ ਕਿਸੇ ਤਮੇ ਤੋਂ ਲਾਲਚ ਬਗੈਰਾ। ਤੋਂ। ਮਾਂ ਪਿਓ ਦਾ ਬੜਾ ਅਦਬ ਹੋਣਾ, ਬੜਾ। ਉਸਤਾਦ ਦਾ ਬੜਾ ਅਦਬ ਹੋਣਾ। ਹਾਂਜੀ ਹੁਣ ਜਿਹੜਾ ਅੱਜ ਦਾ ਦੌਰ ਆ, ਇਹਦੇ ਵਿੱਚ ਤੇ ਉਸ ਦੌਰ ਦੇ ਵਿੱਚ ਕੀ ਤੁਹਾਨੂੰ ਫਰਕ ਮਾਲੂਮ ਹੁੰਦਾ? ਸਾਡੇ ਜੀ ਦੌਰ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਨਾ, ਕਣਕ ਵੱਢਣੀ ਤੇ ਮੰਗਾਰ ਪੈ ਜਾਣੀ, ਨਾ ਕੋਈ ਲੈਣਾ ਨਾ ਕੋਈ ਦੇਣਾ, ਰੋਟੀ ਮਾਲਕਾਂ ਦੇਣੀ, 12 ਵਜੇ ਦੇਣ ਜਾਂ 1 ਵਜੇ ਦੇਣ, ਉਹਦਾ ਕੰਮ ਕਰਕੇ ਰੋਟੀ ਖਾ ਕੇ ਆਪੋ ਆਦ ਘਰੇ ਆ ਜਾਣਾ। ਜੇ ਤੂੰ ਮੰਗਾਰ ਪਾਈਏ ਯਾਰ ਮੇਰੇ ਨਾਲ ਆਲੀ ਢੋਣੀ ਹੈ ਤੇ ਯਾਰ ਮੇਰੇ ਨਾਲ ਦਾੜੀ ਲਵਾ, ਉਹ ਫਰੀ ਕਰਨੀ ਹੈ। ਸਹੀ ਹੈ। ਹੁਣ ਮਾੜਾ ਜਿਹਾ ਕਿਸੇ ਨੂੰ ਆਖੀਏ ਨਾ ਯਾਰ ਹੁਣ ਤੂੰ ਆ ਮੇਰੇ ਕੋਲ ਟਾਂਗਾ ਰਿਹਾ, ਮੈਂ 8 ਚੁੱਕ ਤੋਤੇ ਬੁੜੀ ਆ ਬੰਦਾ ਆਉਂਦਾ ਸੀ ਨਾ, ਤੇ ਯਕੀਨ ਕਰੀ ਮੈਂ ਮੁੱਖ ਚ ਪਾ ਲੈਂਦਾ ਆ ਨਾ, ਪੈਸਾ ਨਾ ਨਹੀਂ ਵਰਤਣਾ। ਹੁਣ ਮੈਨੂੰ ਛੇਤੀ ਕਿਤੇ ਮੋਟਰਸਾਈਕਲ ਨਹੀਂ ਕੋਈ ਬਾਂਦਾ ਵੀ ਇਹ ਲੰਗੜਾ ਹੋਇਆ ਫਿਰਦਾ ਹੈ। ਵਕਤ ਉਹ ਦੌਰ ਹੋਰ ਸੀ, ਤੇ ਹੁਣ ਤਾਂ ਭਾਈ 12 ਰੁਪਏ ਕਣਕ ਹੁੰਦੀ ਸੀ ਮਣ, 12 ਰੁਪਏ ਗੁੜ, ਘਿਓ ਦੇ ਸੀ 5 ਰੁਪਏ। ਪਹਿਲ ਤੋਂ ਪਹਿਲਾਂ ਜਦੋਂ ਡਾਲਟਾ ਚੱਲਿਆ ਕਿਲੋ, ਪਹਿਲ ਤੋਂ ਪਹਿਲਾਂ 5 ਰੁਪਏ ਕਿਲੋ ਸੀ ਡਾਲਡਾ। ਡਾਲਟਾ ਕਿਲੋ ਦਾ ਡੱਬਾ ਹੁੰਦਾ ਸੀ, ਕਿਲੋ ਦਾ ਉਹਨਾਂ ਚ ਹੁੰਦਾ ਸੀ 5 ਰੁਪਏ। ਤੇ ਹੁਣ 4 ਆਨੇ ਦੇਣੇ ਦੇ, ਇੱਥੋਂ 8 ਆਨੇ ਦੇ ਕੇ ਮੈਂ ਮੁਲਤਾਨ ਜਾਂਦਾ ਰਿਹਾ। ਅੱਛਾ, ਤੁਸੀਂ ਛੋਟੇ ਹੁੰਦੇ ਹੋਵੋਗੇ ਤੇ ਤੁਸੀਂ ਦੇਖਿਆ ਹੋਣਾ ਵਾ, ਕਹਿੰਦੇ ਵੀ ਜਿਹੜਾ ਰੁਪਈਆ ਆਪਣਾ, ਹਾਂਜੀ ਹਾਂਜੀ ਇਹਦੀ ਬੜੀ ਸਰਦਾਰੀ ਹੁੰਦੀ ਸੀ। ਹਾਂਜੀ ਇਹਦੇ ਥੱਲੇ ਬੜੇ ਸਾਰੇ ਨੋਟ ਹੁੰਦੇ ਸੀ, ਉਹਦੇ ਵਿੱਚ ਫੂਟੀ ਕੌੜੀ ਸੀ ਤੇ ਕੌੜੀ ਸੀ ਤੇ ਦਮੜੀ ਸੀ ਤੇ ਉਹ ਪਾਈ ਸੀਗੀ ਹਾਂ, ਤੇ ਪੈਸਾ ਸੀ ਤੇ ਟਕਾ ਮੋਰੀ ਸੀ, ਵਾਲਾ ਪੈਸਾ ਸੀ। ਮੋਰੀ ਵਾਲਾ ਪੈਸਾ ਸੀ ਤੇ ਟਕਾ ਸੀਗਾ। ਹਾਂ, ਉਹ ਪੈਸੇ ਤੁਸੀਂ ਚਲਾਏ ਦੁਕਾਨਾਂ ਤੇ, ਤੁਸੀਂ ਲੈ ਕੇ ਗਏ, ਉਹ ਕਿੱਦਾਂ ਦੇ ਹੁੰਦੇ ਸਨ? ਬੜੇ ਚਲਾਏ ਨੇ। ਅੱਛਾ, ਉਹ ਕਿੱਦਾਂ ਦੇ ਹੁੰਦੇ ਸੀਗੇ? ਸਾਨੂੰ ਕੋਈ ਉਹਨਾਂ ਦਾ ਨਕਸ਼ਾ ਨੁਕਸ਼ਾ ਦੱਸੋ। ਜਿਹੜੀ ਹੁੰਦੀ ਸੀ ਨਾ ਟੱਕੀ, ਹਾਂਜੀ। ਇਹ ਹੁੰਦੇ ਸੀ ਜਿਵੇਂ ਪਿੱਤਲ ਨਹੀਂ ਹੁੰਦਾ ਹੂੰ। ਇਸ ਤਰ੍ਹਾਂ ਦੇ, ਤੇ ਮੋਰੀ ਵਾਲਾ ਪੈਸਾ ਜਿਹੜਾ ਹੈ ਇਹ ਹੁੰਦਾ ਸੀ ਮੋਰੀ ਵਾਲਾ ਪਿੱਤਲ ਦਾ। ਅੱਛਾ। ਹਾਂਜੀ, ਤੇ ਆ ਟੱਕੀਆਂ ਮੱਖੀਆਂ ਦੇ ਪਿੱਛੇ ਚੱਲੀਆਂ ਨੇ, ਅਸਲ ਵਰਦੀਆਂ ਨੇ ਕਿ ਹਾਂਜੀ, ਖੇਡੀਆਂ ਨੇ। ਅੱਛਾ, ਉਹ ਜਿਹੜਾ ਮੋਰੀ ਵਾਲਾ ਰੁਪਇਆ ਹੁੰਦਾ ਸੀਗਾ, ਹਾਂਜੀ। ਮੋਰੀ ਵਾਲਾ ਪੈਸਾ ਹੁੰਦਾ ਸੀਗਾ, ਹਾਂਜੀ, ਉਹਦੇ ਨਾਲ ਦੁਕਾਨ ਤੋਂ ਤੁਸੀਂ ਕੀ ਕੁਝ ਲੈ ਸਕਦੇ ਸੀ ਉਸ ਦੌਰ ਵਿੱਚ? ਅਸੀਂ ਉਸ ਦੌਰ ਦੇ ਵਿੱਚ ਜੀ ਨਾ
ਰੁਪਈਆ ਇੱਕ ਦੇਣਾ ਚੋਰੀ ਵਾਲਾ ਤੇ ਯਕੀਨ ਕਰੀ ਚੋਰੀ ਕਰ ਦੇਣੀ ਟਾਂਗਰ ਦੀ। ਅੱਛਾ, ਟਾਂਗਰ ਜਿਹੜੇ ਦੁਕਾਨਾਂ ਤੋਂ ਮਿਲਦੇ ਸੀ। ਹਾਂਜੀ ਸਹੀ ਹੈ। ਹੁਣ ਤੋਂ ਟਾਂਗਰ ਵੀ ਨਹੀਂ ਰਹਿ। ਹਾਂਜੀ, ਪੰਜਾਂ ਦਾ ਇੱਕ ਡਾਂਗ ਗਰੀ ਦਾ ਖੋਪਰਾ ਸੀ ਜਿਹੜਾ ਇਹ 2 ਆਨੇ ਦਾ, 2 ਆਨਿਆਂ ਦਾ ਸੀ। 2 ਆਨਿਆਂ ਦਾ। ਸਹੀ ਹੈ। ਆ ਚੀਨੀ ਜਿਹੜੀ ਹੈ 1 ਰੁਪਈਏ ਤੇ 10 ਆਨੇ ਕਿਲੋ ਮੈਂ ਆਪ ਲਈ ਹੈ। ਆ ਚੀਨੀ 1 ਰੁਪਈਆ ਤੇ 10 ਆਨੇ। ਆਹ, ਇਹ ਉਦੋਂ ਰੇਹੜੀਆਂ ਤੇ ਵਿਕਦੀ ਹੁੰਦੀ ਸੀ। ਹੁਣ ਤਾਂ ਬੋਰੀਆਂ ਨਾ, ਇਹ ਰੇਹੜੀਆਂ ਤੇ ਵਿਕਦੀ ਹੁੰਦੀ ਸੀ 1 ਰੁਪਏ ਤੇ 10 ਆਨੇ। ਅੱਛਾ ਬਾਬਾ, ਜਿਵੇਂ ਉਹ ਪੁਰਾਣਾ ਦੌਰ ਸੀਗਾ, ਹਾਂਜੀ ਤੁਸੀਂ ਵੀ ਰਹੇ ਹੋ ਪਿੰਡ ਵਿੱਚ, ਹਾਂਜੀ ਤੇ ਸ਼ਾਮ ਟਾਈਮ ਬਾਹਰ ਮੰਜੇ ਡੱਠੇ ਹੁੰਦੇ ਸੀ, ਹੁੱਕਾ ਚੱਲਦਾ ਹੋਣਾ, ਲੋਕਾਂ ਨੇ ਆਣਾ ਬਹਿਣਾ, ਰੌਣਕ ਲੱਗੀ ਹੋਣੀ ਚੌਕ ਦੇ ਵਿੱਚ। ਹਾਂਜੀ ਚੌਕ 'ਚ ਵੀ ਵੈਸੇ ਵੀ ਜਿੱਥੇ ਕਿਸੇ ਦਾ ਥੜਾ ਹੁੰਦਾ ਸੀਗਾ, ਥੜੇ ਹੈਗੇ ਬਣੇ ਬੈਠ ਉੱਥੇ ਬਾਬੇ ਬਜ਼ੁਰਗ ਆ ਕੇ ਬੈਠਣਾ ਤੇ ਲੋਕਾਂ ਨੇ ਗੱਪਾਂ ਛੱਪਾਂ ਲਾਣੀਆਂ, ਹਾਂ, ਬੜਾ ਹੁੱਕਾ ਖੁਸ਼ਹਾਲ ਨਾਲੇ ਮਾਹੌਲ ਹੁੱਕਾ ਪੀਣਾ, ਨਾਲੇ ਦੁੱਖ ਸੁੱਖ ਕਰਨੇ ਇੱਕ ਦੂਸਰੇ ਨਾਲ। ਹੁਣ ਨਾ ਉਹੋ ਜੀ ਗੱਲਬਾਤ ਰਹੀ ਕੋਈ, ਨਾ ਹੁਣ ਜਵਾਕਾਂ ਨੂੰ ਖੇਡਣ ਦਾ ਸ਼ੌਕ ਰਿਹਾ, ਨਾ ਕੋਈ ਬਾਲ ਨਹੀਂ। ਹੁਣ ਘਰਾਂ 'ਚ ਬੈਠੇ ਆ, ਬਜ਼ੁਰਗ ਆਪਦੇ ਘਰਾਂ 'ਚ ਬੈਠੇ ਆ। ਇਹ ਕਿੰਨਾ ਕੀ ਵੱਡਾ ਨੁਕਸਾਨ ਆ। ਇਹ ਬੜਾ ਨੁਕਸਾਨ ਹੈ। ਕਿਉਂ? ਇੱਕ ਤਾਂ ਬੈਠਕਾਂ ਸਾਣਾ, ਬੈਠ ਕੇ ਤੇ ਉੱਤੇ ਨਾ ਬੋਕਾ ਰੱਖਿਆ ਨਾ, ਤੂੰ ਵੀ ਆ ਗਿਆ, ਮੈਂ ਵੀ ਜਾਂਦਾ ਰਿਹਾ। ਉਹ ਮੁੜ ਗੱਲਾਂ ਕਰਨੀਆਂ ਪਿਛਲੀਆਂ, ਯਾਰ ਫਲਾਣਾ ਐ ਸੀ, ਫਲਾਣਾ ਐ ਸੀ, ਹੈ ਇੱਕ ਦੂਸਰੇ ਦਾ ਦੁੱਖ ਸੁੱਖ ਪੁੱਛਣਾ। ਦੁੱਖ ਸੁੱਖ ਮੰਨਣਾ। ਸਹੀ ਗੱਲ ਆ। ਤੇ ਹੁਣ ਜਿਹੜਾ ਹੈ, ਹੁਣ ਭਾਈ ਉਹ ਗੱਲ ਕੋਈ ਨਹੀਂ ਹੈ। ਇੱਥੇ ਮੈਂ ਪਿਆ ਨਾ, ਤੂੰ ਯਕੀਨ ਕਰੀ ਮੇਰੇ ਕੋਲ ਕੋਈ ਬੰਦਾ ਨਹੀਂ ਆਦਾ ਹੁੱਕਾ ਪੀਣਾ। ਰਾਤ ਨੂੰ ਮੈਂ ਆਪ ਹੀ ਇੱਥੇ ਪੀਤੀ ਜਾਂਗਾ, ਪੈ ਜਾਵਾਂਗਾ, ਅੱਲਾ ਅੱਲਾ ਕੀਤੀ ਜਾਂਗਾ, ਹੁਣ ਉੱਠ ਕੇ ਬਹਿ ਜਾਵਾਂਗਾ, ਉਹ ਗੱਲਾਂ ਕੋਈ ਨਹੀਂ ਹੁੰਦਾ। ਇੱਥੇ ਵੜ ਪੈਂਦੇ ਨੇ ਅੰਦਰ। ਅੱਛਾ, ਤੁਹਾਡਾ ਕਹਿਣ ਦਾ ਇਹ ਮਤਲਬ ਤਾਂ ਨਹੀਂ ਬਈ ਹੁਣ ਦੁਨੀਆ ਸਿਰਫ ਪੈਸੇ ਮਗਰ ਹੀ ਭੱਜ ਪਈ ਹੈ, ਬਾਕੀ ਰਿਸ਼ਤਿਆਂ ਦੀ ਕਦਰ ਕੋਈ ਨਹੀਂ ਰਹੀ ਉਹਨੂੰ? ਕੋਈ ਨਹੀਂ, ਕੋਈ ਨਹੀਂ। ਅੱਗੇ ਜ਼ੁਬਾਨ ਦਾ ਹੁੰਦਾ ਸੀ, ਤੈਨੂੰ ਮਾਗਤਾ ਨਾ ਜ਼ੁਬਾਨ ਨਾਲ ਵੀ ਮੈਂ ਤੈਨੂੰ ਰਿਸ਼ਤਾ ਦਿੱਤਾ, ਬਸ ਉਹ ਪੱਕਾ ਹੈ। ਹੁਣ ਤੈਨੂੰ ਕਿਸੇ ਦੀ ਕੀ ਸੁਣਾਵਾਂ, ਇੱਥੇ ਹਰ ਕੋਈ ਹੈ, ਅੱਜ ਕਰਦੇ ਨੇ ਤੇ ਬੜੇ ਨੂੰ ਸਲਾਕ ਦੇ ਦੇਵੇ ਹੈ। ਬਈ ਨੁਕਸਾਨ ਵੀ ਕੀਤਾ। ਜੇ ਤੁਸੀਂ ਨਹੀਂ ਕਰਨਾ ਤਾਂ ਮੁੜ ਅਗਲੇ ਨਾਲ ਪਹਿਲਾਂ ਸੋਚੋ ਸਹੀ ਗੱਲ ਆ। ਵੀ ਇਹ ਬੰਦਾ ਪਿੱਛੇ ਜੋ ਭੈੜਾ ਵੱਜੇ ਤੇ ਉਹਨੂੰ ਵੇਖੋ ਵੀ ਇਹ ਬੰਦਾ ਕਿਵੇਂ, ਉਹਦੇ ਛਾਣਪਣ ਕਰੋ। ਬਿਲਕੁਲ। ਵੀ ਨਸ਼ਈ ਹੈ, ਪੋਡਰੀ ਹੈ, ਅਫੀਮੀ ਹੈ। ਪਿੱਛੇ ਜੋ ਆਖਣਾ ਵੀ ਮੇਰੀ ਧੀ ਨੂੰ ਛੱਡ ਦੇ ਬਈ, ਤੁਹਾਡਾ ਮੁੰਡਾ ਜਿਹੜਾ ਹੈ ਚਰਚ ਪੀਂਦਾ ਜਾਂ ਭੰਗ ਪੀਂਦਾ ਹੈ। ਹਾਂ, ਤੇ ਇਹ ਪੌਣ ਛਾਣ ਤੁਸੀਂ ਕਿੰਨਾ- ਪਹਿਲਾਂ ਕਰਨੀ ਸੀ ਨਾ। ਹਾਂਜੀ। ਇਹ ਕਿੰਨਾ ਨੁਕਸਾਨ ਹੈ। ਬੜਾ ਨੁਕਸਾਨ ਆ। ਹੁਣ ਸ਼ਾਦੀ ਦੇ ਵਿੱਚ ਇਸ ਦੌਰ ਦੇ ਵਿੱਚ ਕਿੰਨਾ ਪੈਸਾ ਲੱਗਦਾ ਹੈ। ਬਹੁਤ ਲੱਗਦਾ ਜੀ। ਜੇ ਕੋਈ ਲਾਵੇ ਨਾ ਤਾਂ 5-10 ਹਜ਼ਾਰ ਲੱਖ ਰੁਪਈਆ ਲੱਗ ਜਾਂਦਾ ਹੈ ਇਦਾਂ ਹੀ ਆ, ਰੋਟੀ 'ਚ। ਇਦਾਂ ਹੀ ਆ। ਤੇ ਉਹ ਲਾ ਕੇ ਤੇ ਮੋੜਾ ਆਖਣਾ ਦਾ ਫੈਸਲਾ ਦੇ ਦਿਓ ਭਾਈ। ਮਾੜੀ ਉਹ ਗੱਲ। ਘਾਟਾ ਵੀ ਪਿਆ। ਕੁੜੀ ਦੀ ਜਲੀਲ ਹੋਈ, ਤੂੰ ਮੈਂ ਵੀ ਆਖਿਆ ਤਲਕ ਯਾਰ ਵੀ ਖਰਾਬ ਹੋਇਆ, ਹੈ, ਤਲਕ ਵੀ ਖਰਾਬ ਹੋਇਆ। ਤਲਕ ਵੀ ਬਿਲਕੁਲ ਖਰਾਬ ਹੋਇਆ। ਅੱਛਾ, ਜਦੋਂ ਤੁਸੀਂ ਉਦੋਂ ਛੋਟੇ ਹੁੰਦੇ ਸੀ ਜਾਂ ਉਹ ਦੌਰ ਸੀਗਾ, ਹਾਂਜੀ। ਉਦੋਂ ਖੁਰਾਕਾਂ ਕਿੰਨੀਆਂ ਖਾਲਸ ਹੁੰਦੀਆਂ ਬੜੀਆਂ ਸੀਗੀਆਂ? ਖੁਰਾਕਾਂ ਖਾਦੀਆਂ ਨੇ, ਬੜੀਆਂ ਖਾਦੀਆਂ ਨੇ। ਤੇ ਹੁਣ ਤੇ ਚਾਹ ਜੋਗਾ ਦੁੱਧ ਵੀ ਨਹੀਂ ਲੱਭਦਾ। ਅੱਛਾ, ਮੈਂ ਸੁਣਿਆ ਉਦੋਂ ਜਦੋਂ ਬੱਚੇ ਛੋਟੇ ਹੁੰਦੇ ਸੀ ਨਾ, ਹਾਂਜੀ ਉਹ ਜੇ ਦੁੱਧ ਜਾਂ ਘਿਓ, ਵੀ ਦੁੱਧ ਨਹੀਂ ਸੀ ਪੀਂਦੇ ਜਾਂ ਘਿਓ ਨਹੀਂ ਸੀ ਖਾਂਦੇ, ਤੇ ਉਹਨਾਂ ਨੂੰ ਮਾਂ ਪਿਓ ਕੁੱਟਦਾ ਸੀਗਾ ਹਾਂ। ਵੀ ਕਿਉਂ ਨਹੀਂ ਖਾਂਦੇ ਕਿਉਂ ਤੁਸੀਂ? ਨਹੀਂ ਖਾਂਦੇ ਜੇ? ਐਵੇਂ ਹੀ ਗੱਲ ਆ। ਐਵੇਂ ਤੇ ਅੱਜ ਦੀ ਖੁਰਾਕ ਜਿਹੜੀ ਉਹ ਕਿਦਾਂ ਦੀ ਹੈ? ਅੱਜ ਦੀ ਮਿਰਚਾਂ, ਬਰੈਲਰ ਆ ਗਏ। ਬਲੈਲਰ ਆ ਗਿਆ, ਪੈਪਸੀ ਬਲੈਲਰ ਆ ਆਂਗੇ ਗਿਆ। ਮੁੜਾ ਦੇ। ਆ ਜਿਹੜੇ ਬਲੈਲਰ ਨੇ, ਹੂੰ ਇਹ ਜਿਹੜੇ ਖਾਂਦੇ ਨੇ, ਆ ਬੱਕਰੀਆਂ ਨੇ ਵੇਖ ਲਾ ਕਿੰਨਾ ਖਾਂਦੇ ਨੇ, ਹੂੰ। ਤੇ ਉਹ ਬਲੈਲਰ ਹੀ ਨੇ। ਤੂੰ ਬਾਬਾ ਖਾਣਾ ਵਗੈਰ ਕਿ ਨਹੀਂ? ਹੈ ਬ੍ਰਾਇਲਰ ਖਾਣਾ ਕਿ ਨਹੀਂ? ਮੈਂ ਮੇਰਾ ਬਲੱਡ ਘਟ ਜਾਂਦਾ ਹੈ। ਕੋਈ ਬਜ਼ੁਰਗ ਮੈਂ ਨਹੀਂ ਵੇਖਿਆ ਬ੍ਰਾਇਲਰ ਖਾਂਦਾ ਹੋਵੇ। ਇਦਾਂ ਹੀ ਆ, ਬਾਬੇ ਨਹੀਂ ਖਾਂਦੇ, ਬਿਲਕੁਲ ਨਹੀਂ ਖਾਂਦੇ। ਮੇਰਾ ਬਲੱਡ ਘਟ ਜਾਂਦਾ ਹੈ। ਅੱਛਾ, ਉਦੋਂ ਜਿੱਦਾਂ ਹੁਣ ਅੱਜ ਕੱਲ ਵੀ ਨਿਆਣੇ ਜਿਹੜੇ ਆ ਮਾਂ ਪਿਓ ਦੇ ਕਹਿਣ ਕਰਨ ਚ ਨਹੀਂ, ਅੱਗੋਂ ਜਿਹੜਾ ਚਵੜ ਕਰਦੇ ਨੇ, ਫੱਕੜ ਮੂੰਹ- ਤੋਲਦੇ ਨੇ, ਮੂੰਹ ਮਾਰਦੇ ਨੇ। ਮੂੰਹ ਮਾਰਦੇ ਨੇ। ਤੁਹਾਡੇ ਦੌਰ ਦੇ ਵਿੱਚ ਇਹ ਗੱਲ ਕਿਦਾਂ ਸੀ? ਕੋਈ ਨਹੀਂ ਸੀ ਜੀ,
ਸਾਡੇ ਦੌਰ 'ਚ ਕੋਈ ਨਹੀਂ। ਮਾਂ ਨੇ ਜਾਂ ਪਿਓ ਨੇ ਕੂਰੀ ਪਾਤੀ ਹੈ ਨਾ, ਉੱਥੇ ਸਮਝ ਜਾਣਾ ਘੂਰੀ ਤੋਂ ਹੀ ਸਮਝ ਜਾਣਾ। ਵੀ ਮੈਨੂੰ ਇਸ ਗੱਲ ਵਟਾਈ ਜਾਂਦਾ ਹੈ। ਬੜੀ ਗੱਲ ਹੈ ਜੀ। ਮਾਂ ਨੇ ਧੀ ਨੂੰ ਜਾਂ ਕੂਰੀ ਪਾਈ ਹੈ ਨਾ, ਤੇ ਪਿਓ ਨੇ ਪੁੱਤਰ ਨੂੰ ਪਾਈਏ, ਤੇ ਉਹ ਸਮਝ ਜਾਂਦੇ ਹਨ ਵੀ ਸਾਨੂੰ ਇਸ ਗੱਲ ਇਹਨੇ ਕੂਰੀ ਪਾਈ ਹੈ। ਇਹ ਗੱਲ ਅੱਬੇ ਨੂੰ ਚੰਗੀ ਨਹੀਂ ਲੱਗੀ। ਚੰਗੀ ਨਹੀਂ ਲੱਗੇ। ਸਹੀ ਗੱਲ। ਤੇ ਹੁਣ ਉਹ ਭਾਈ ਗੱਲ ਕੋਈ ਨਹੀਂ ਹੈ। ਹੁਣ ਤਾਂ ਮਾਂ ਨੂੰ ਵੀ ਫੱਕੜ ਆ, ਭੈਣਾਂ ਨੂੰ ਵੀ ਫੱਕੜ, ਧੀਆਂ ਨੂੰ ਵੀ ਫੱਕੜ ਆ। ਮਾਂ ਪਿਓ ਦੀ ਕਦਰ ਕੋਈ ਨਹੀਂ। ਬਿਲਕੁਲ ਇਸੇ ਤਰ੍ਹਾਂ ਸਹੀ ਕਹਿੰਦੇ ਪਏ। ਤੁਸੀਂ ਕੀ ਕਹਿ ਰਹੇ ਸੀ ਭਾਈ? ਮੈਂ ਕਹਿਣਾ ਲੱਗਾ ਸੀ ਅੱਬਾ ਜੀ, ਜਿਵੇਂ ਪਹਿਲੇ ਇੱਕ ਨਾ ਪੱਗ ਦਾ ਰਿਵਾਜ ਹੁੰਦਾ ਸੀਗਾ, ਹਾਂਜੀ ਹਾਂਜੀ ਜਿਹੜਾ ਘਰ ਦਾ ਵੱਡਾ ਹੁੰਦਾ ਸੀ ਨਾ ਉਹਦੇ ਸਿਰ ਤੇ ਪੱਗ ਰੱਖਦੇ ਸੀਗੇ, ਹਾਂਜੀ ਹਾਂਜੀ ਕਿ ਹੁਣ ਇਹਦਾ ਹੁਕਮ ਮੰਨਣਾ ਸਾਰਿਆਂ ਨੇ, ਹਾਂਜੀ ਸਾਰਿਆਂ ਨੇ ਇਹਦੀ ਗੱਲ ਦੀ ਪੈਰਵੀ ਕਰਨੀ ਆ। ਜੋ ਬਾਬੇ ਨੇ ਕਹਿਤਾ ਹਾਂਜੀ ਜਾਂ ਜਿਹੜਾ ਕੁਝ ਵੱਡੇ ਨੇ ਕਹਿਤਾ ਉਹਦੀ ਉਹ ਗੱਲ ਮੰਨਣੀ ਆ। ਹਾਂਜੀ ਹਾਂਜੀ। ਉਹ ਪੱਗ ਦਾ ਸਿਰ ਤੇ ਕਿੰਨਾ ਕੀ ਭਾਰ ਹੁੰਦਾ ਸੀਗਾ, ਤੇ ਉਹ ਪੱਗ ਦੀ ਕਿੰਨੀ ਕਦਰ ਹੁੰਦੀ ਸੀ। ਉਹ ਕਦਰ ਬੜੀ ਸੀ। ਉਹ ਸਮਝੋ ਚ ਨਾ ਪਿਓ ਹੀ ਬਣ ਗਿਆ। ਪੱਗ ਰੱਖੀ ਗਈ ਤੇ ਪਿਓ ਹੀ ਬਣ ਗਿਆ। ਉਹਦੇ ਪਿਓ ਦੀ ਇੱਜ਼ਤ ਕਰੋ, ਭਰਾ ਹੋਵੇ ਭਾਵੇਂ ਵੱਡਾ ਹੋਵੇ ਭਾਵੇਂ ਹੋਵੇ ਛੋਟਾ, ਉਹਦੀ ਇੱਜ਼ਤ ਕਰੋ। ਪੱਗ ਦੀ ਦੇਵੀ ਸਾਡਾ ਪਿਓ ਸੀ, ਉਹ ਫੌਜ ਤੋਂ ਆਇਆ ਤੇ ਨਸ਼ਰ ਤੇ ਆਈ ਹੈ। ਵੱਡਾ ਭਰਾ ਪਿਓ ਦੀ ਥਾਂ ਹੁੰਦਾ ਹੈ। ਹੁਣ ਉਹ ਗੱਲਬਾਤ ਨਹੀਂ ਰਹੀ, ਕੋਈ ਨਹੀਂ, ਹੁਣ ਪੱਗ ਦੀ ਕੋਈ ਇੱਜ਼ਤ ਨਹੀਂ। ਕੋਈ ਪੱਗ ਫੁੱਕ ਅੱਛਾ, ਉਦੋਂ ਐਵੇਂ ਹੁੰਦਾ ਸੀ, ਕਹਿੰਦੇ ਵੀ ਦੋ ਜਦੋਂ ਬੰਦੇ ਸੀਗੇ ਮੁਖਤਲਿਫ ਕੌਮਾਂ ਦੇ, ਮੁਖਤਲਿਫ ਬਰਾਦਰੀਆਂ ਦੇ, ਹਾਂਜੀ ਤੇ ਇਦਾਂ ਵੀ ਸੀ ਵੀ ਜਦੋਂ ਪਾਕਿਸਤਾਨ ਬਣਨ ਤੋਂ ਪਹਿਲਾਂ ਵੀ ਇਹ ਸਾਰਾ ਪੰਜਾਬ ਇਕੱਠਾ ਹੁੰਦਾ ਸੀ, ਹਾਂਜੀ ਵੀ ਸਿੱਖ ਜਿਹੜਾ ਸੀਗਾ ਉਹ ਵੀ ਮੁਸਲਮਾਨ ਨੂੰ ਭਰਾ ਬਣਾ ਲੈਂਦਾ ਸੀ, ਉਹਨਾਂ ਦੀ ਯਾਰੀ ਦੋਸਤੀ। ਫਿਰ ਉਹ ਪੱਗਾਂ ਵਟਾਉਂਦੇ ਸੀ ਆਪਸ ਦੇ ਵਿੱਚ। ਸਿੱਖ ਜਿਹੜੇ ਨੇ ਉਹ ਆਪਣੇ ਰੰਗੇ ਨੇ। ਉਹ ਅਜੇ ਵੀ ਜਿਹੜਾ ਹੈ ਆ ਪਿੱਛੇ ਜੇ ਰੌਲਾ ਪਿਆ ਹੈ ਨਾ, ਉਹ ਆਉਂਦੇ ਨੇ ਵੀ ਅਸੀਂ ਮੁਸਲਮਾਨਾਂ ਦੇ ਨਾਲ ਦੇ ਆ, ਸਾਡੇ ਭਾਈ ਨੇ। ਉਹ ਅਜੇ ਵੀ ਅੱਛਾ, ਉਹ ਪੱਗ ਵਟਾਈ ਦੀ ਕਦਰ ਜਿਹੜਾ ਬੰਦੇ ਕਿੰਨੀ ਕਰਦੇ ਸੀ ਵੀ ਇਹ ਪੱਗ ਵਟਾਇਆ ਭਰਾ ਮੇਰਾ? ਕਦਰ ਬੜੀ ਸੀ, ਪਰ ਹੁਣ ਕੋਈ ਨਹੀਂ। ਹੁਣ ਉਹ ਗੱਲਾਂ ਨਹੀਂ ਰਹੀਆਂ। ਲੋ ਨਾ ਲੋ ਇਹਨੂੰ ਬਣਾ ਸੀ ਭਰਾ। ਪਹਿਲੇ ਦੀ ਸ਼ਾਦੀ ਹੋਈ ਸੀ ਚਾਚੇ ਵਾਲ, ਤੇ ਮੈਂ ਆਇਆ ਸਿੰਧ ਚੋਂ। ਕਿਹਨੂੰ ਭਰਾ ਬਣਾਇਆ ਸੀ? ਅੱਲੋ ਅੱਲੋ। ਅੱਛਾ ਅੱਛਾ, ਸਹੀ। ਇਹ ਜੀ ਭਰਾ ਬਣ ਗਿਆ ਮੇਰਾ। ਇਹਨੇ ਕਰਮਾਲ ਜਾਂ ਮੈਨੂੰ ਦੇ ਦਿੱਤਾ, ਮੈਂ ਟੋਪੀ ਇਹਦੇ ਸਿਰ ਤੇ ਰੱਖਤੀ। ਅੱਛਾ, ਤੁਸੀਂ ਸਿੰਧ ਚੋਂ ਉਦੋਂ ਇੱਧਰ ਆਏ ਸੀ? ਹਾਂ, ਸਹੀ। ਮੈਂ ਰਹਿੰਦਾ ਇੱਥੇ ਸਾਂ। ਹਾਂ, ਮੈਂ ਤਾਂ ਐਡਾ ਸਾਰਾ ਸੀ ਜਿੱਥੇ ਰਹਿਣ ਲੱਗਾ ਵਾ। ਉਹ ਉੱਥੇ ਸਿੰਧ ਚਲੇ ਗਿਆ ਹਾਂ ਨਾ। ਅੱਛਾ ਅੱਛਾ ਮੇਰੇ ਵੀ ਉੱਥੇ ਹੈਗੇ ਨਾ ਅੱਛਾ ਅੱਛਾ ਅੱਛਾ, ਠੀਕ। ਮਾਮੇ ਮਾਸੀਆਂ ਭੈਣਾਂ ਭਰਾ ਉੱਥੇ ਹੀ ਨੇ। ਅੱਛਾ, ਫਿਰ ਭਰਾ ਬਣਾ ਲਿਆ ਤੁਸੀਂ ਇਹਨੂੰ? ਹਾਂਜੀ, ਪਰ ਇਹ ਚੋਂ ਫਾਇਦਾ ਕੋਈ ਨਹੀਂ ਦਿੱਤਾ ਹੈ। ਸਹੀ ਹੈ। ਬੇਫਾਇਦਾ ਬੰਦਾ ਹੈ। ਉਹ ਹੁਣ ਜੇ ਵੇਖੂਗਾ ਤੁਹਾਡੀ ਵੀਡੀਓ, ਹੈ ਜੇ ਹੁਣ ਅੱਲਾ ਵੀਡੀਓ ਵੇਖੇ ਹਾਂ, ਤੇ ਉਹ ਕਵੇ ਤੁਹਾਡੇ ਕੋਲ ਆ ਜਾਵੇ। ਉਹਦਾ ਬੇਕਾਰ ਬੰਦਾ ਹੈ, ਕਿਸੇ ਕੰਮ ਦਾ ਨਹੀਂ। ਅੱਛਾ, ਠੀਕ ਹੋ ਗਿਆ। ਜਿਹੜੀ ਮੈਂ ਤੇਰੇ ਨਮਕ ਖਾ ਲਿਆ ਨਾ, ਮੈਨੂੰ ਚਾਹੀਦਾ ਤੇਰਾ ਹਾਜ਼ਰੀ ਕਰਨੀ, ਇੱਜ਼ਤ ਕਰਨੀ। ਬਿਲਕੁਲ ਨਹੀਂ ਨਾ, ਜਿਹਦੇ ਤੇ ਬੂਹੇ ਜੇ ਤੇਰਾ ਮੈਂ ਨਮਕ ਖਾ ਕੇ ਵੀ ਤੇ ਮੈਂ ਗੰਦਾ ਕੰਮ ਕਰਾਂ ਜਾਂ ਕੋਈ ਉਲਟ ਕਰਾਂ, ਤੇ ਉਹ ਮੈਨੂੰ ਇਹ ਦੱਸੋ ਵੀ ਚੰਗਾ ਹੈ ਕਿ ਮਾੜਾ ਹੈ? ਮਾੜਾ ਮਾੜਾ ਹੈ ਮਾੜਾ ਹੈ ਜੀ, ਲਾਨਤ ਦਾ ਮਕਾਮ ਆ ਬਲਕਿ ਕਿ। ਹਾਂਜੀ ਹਾਂਜੀ, ਇਸੇ ਤਰ੍ਹਾਂ। ਆਪਣਾ ਇਹ ਬਈ ਸ਼ੁਰੂ ਤੋਂ ਆਪਾਂ ਨਾ ਕਿਸੇ ਨਾਲ ਅੱਜ ਤਾਈਂ ਬੜੇ ਆ, ਨਾ ਕਿਸੇ ਦਾ ਬੁਰਾ ਚੱਕਿਆ। ਹੁਣ ਇਹਦਾ ਅੱਬਾ ਤੋਂ ਨੇ, ਇਹਦਾ ਵਿਚਾਰਾ ਕੱਲ ਜੰਮੇ 50 ਸਾਲ ਹੋ ਗਏ ਸਾਨੂੰ ਇਕੱਠਿਆਂ ਨੂੰ। ਸ਼ੌਕ ਦਾ ਉਹਨੂੰ ਮੇਰਾ ਪਤਾ ਸੀ, ਉਹਦਾ ਮੈਨੂੰ ਪਤਾ ਸੀ, ਪਰ ਇਹ ਵੀ ਅਸੀਂ ਬੁਰਾ ਨਹੀਂ ਕੀਤਾ ਇੱਕ ਦੂਜੇ ਦਾ। ਅਜੇ ਤੱਕ ਵੀ ਨਾ ਉਹ ਸਾਡਾ ਉਹ ਭਰਾਵਾਂ ਵਾਲਾ ਹਿਸਾਬ ਹੀ ਹੈ। ਬੜੀ ਗੱਲ ਹੈ ਜੀ, ਬੜੀ ਗੱਲ ਹੈ। ਹੋਣਾ ਵੀ ਇਦਾਂ ਹੀ ਚਾਹੀਦਾ। ਨਮਕ ਖਾ ਕੇ ਭੈਣ ਚੋਦ ਨੇ ਹਰਾਮ ਕਰਨਾ, ਉਹ ਮੈਂ ਉਹਨੂੰ ਬੰਦਾ ਨਹੀਂ ਸਮਝਦਾ। ਬੜੀ ਸੋਹਣੀ ਗੱਲ ਹੈ ਜੀ। ਹੋਰ ਕੋਈ ਹਰੂਨ ਬਾਈ ਸਵਾਲ ਤੁਸੀਂ ਬਾਬੇ? ਬਸ ਜੀ ਬਾਬਾ ਜੀ, ਤੁਹਾਡੇ ਨਾਲ ਫਿਰ ਨਾ ਵੀ ਇਨਸ਼ਾਅੱਲਾ ਮੁਲਾਕਾਤ ਕਰਾਂਗੇ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਪਿੰਡ ਦਾ, ਤੁਹਾਡੇ ਇਲਾਕੇ ਦਾ ਸਾਨੂੰ ਕੋਈ ਬੰਦਾ ਲੱਭੇ ਨਾ,
ਤੇ ਉਹਦੇ ਨਾਲ ਤੁਹਾਡੀ ਅਸੀਂ ਗੱਲਬਾਤ ਵੀ ਕਰਾਵਾਂਗੇ। ਤੇ ਇਹਨਾਂ ਸਾਰੀਆਂ ਗੱਲਾਂ ਕਰਨ ਦਾ ਮਕਸਦ ਜਿਹੜਾ ਵਾ ਤੁਹਾਡੇ ਨਾਲ ਬਾਬਾ ਜੀ ਦੀ ਗੁਫ਼ਤਗੂ ਕਰਾਈ, ਤੁਹਾਨੂੰ ਇਹਨਾਂ ਨੇ ਗੱਲਾਂ ਸੁਣਾਈਆਂ, ਉਹਨਾਂ ਦੀ ਦਰਦ ਭਰੀ ਕਹਾਣੀ ਜਿਹੜੀ ਆ, ਉਹਨਾਂ ਦੇ ਵਾਲਦ ਸਾਹਿਬ ਦਾ ਇੰਤਕਾਲ ਹੋ ਗਿਆ ਆਂਦਿਆਂ ਉਹ ਵੀ ਯਾਨੀ ਕਿ ਇਹਨਾਂ ਹਮਲਿਆਂ ਦਾ ਸ਼ਿਕਾਰ ਹੋਏ। ਇਹ ਵੰਡ ਜਿਹੜੀ ਸੀਗੀ ਉਹਨਾਂ ਦੇ ਪਿਓ ਨੂੰ ਮਾਰ ਗਈ ਤੇ ਇਹਨਾਂ ਨੂੰ ਯਤੀਮ ਕਰ ਗਈ। ਉਹਨਾਂ ਦੇ ਦਿਲ 'ਚ ਇੰਨਾ ਕੀ ਦੁੱਖ ਆ ਕਿ ਤੁਸੀਂ ਉਹਨਾਂ ਦੀਆਂ ਅੱਖਾਂ 'ਚ ਜਿਹੜੇ ਅਥਰੂ ਆ ਉਹ ਵੇਖ ਲੈ। ਤੁਹਾਨੂੰ ਇਸ ਗੱਲ ਤੋਂ ਅੰਦਾਜ਼ਾ ਹੋ ਜਾਣਾ ਚਾਹੀਦਾ ਕਿ ਇਹ ਜਿਹੜੀ ਵੰਡ ਸੀ ਕਿੱਡੀ ਕੀ ਚੰਗੀ ਸੀ ਤੇ ਇਹਨੇ ਕਿੰਨੇ ਕੀ ਲੋਕਾਂ ਦੇ ਭਲੇ ਕੀਤੇ। ਖੈਰ ਇੱਥੇ ਗੱਲ ਨਹੀਂ ਕਰਦੇ, ਗੱਲ ਆ ਜੀ ਕਿ ਸਾਡਾ ਜਿਹੜਾ ਪੰਜਾਬ ਆ ਉਹਨੂੰ ਇਕੱਠ ਜੋੜ ਕੇ, ਉਹਨੂੰ ਇੱਕ ਦੂਜੇ ਨਾਲ ਮਿਲ ਕੇ, ਇਕੱਠਿਆਂ ਬਹਿ ਕੇ, ਕੰਧੇ ਨਾਲ ਕੰਧਾ ਮਿਲਾ ਕੇ ਉੱਤੇ ਉਹਨੂੰ ਚੜ੍ਹਨਾ ਚਾਹੀਦਾ, ਆਪਦੀ ਬੋਲੀ ਲੈ ਕੇ, ਆਪਦੇ ਵਿਰਸੇ ਨੂੰ ਲੈ ਕੇ। ਜਿਹੜੀਆਂ ਗੱਲਾਂ ਜਿਹੜੀਆਂ ਬਾਤਾਂ ਸਾਡੇ ਪੰਜਾਬ 'ਚੋਂ ਖ਼ਤਮ ਹੋ ਚੁੱਕੀਆਂ ਵਾ, ਅਸੀਂ ਉਹਨਾਂ ਨੂੰ ਦੁਬਾਰਾ ਤੋਂ ਜ਼ਿੰਦਾ ਕਰਨਾ, ਅਸੀਂ ਆਪਦੀ ਬੋਲੀ ਨੂੰ ਦੁਬਾਰਾ ਤੋਂ ਜ਼ਿੰਦਾ ਕਰਨਾ। ਸਾਨੂੰ ਆਪਦੀ ਬੋਲੀ ਬੋਲਣ ਲੱਗਿਆਂ ਕਿਤੇ ਵੀ ਭਲਾ ਅਸੀਂ ਕਿੱਡੇ ਵੀ ਵੱਡੇ ਮਕਾਮ ਤੇ ਖੜੇ ਹੋਈਏ, ਸਾਨੂੰ ਕੋਈ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ। ਇਹੀ ਗੱਲਾਂ ਬਾਬਾ ਜੀ ਨੇ ਦੱਸੀਆਂ ਨੇ ਕਿ ਜਿਹੜੀ ਅਸੀਂ ਬੋਲੀ ਛੱਡੀ ਆ, ਇਹ ਸਾਡੇ ਵਾਸਤੇ ਬਹੁਤ ਨੁਕਸਾਨਦੇਹ ਆ। ਅਸੀਂ ਆਪਣਾ ਜਿਹੜਾ ਵਿਰਸਾ ਛੱਡਿਆ ਵਾ ਸਾਡੇ ਲਈ ਬਹੁਤ ਨੁਕਸਾਨਦੇਹ ਆ। ਇਹਨਾਂ ਗੱਲਾਂ ਦੇ ਨਾਲ ਹੀ ਵੀਡੀਓ ਦੇ ਐਂਡ ਕਰਦੇ। ਭਾਜੀ ਤੁਸੀਂ ਕੁਝ ਕਹਿਣਾ ਹੋਵੇ ਤੇ? ਬਸ ਜੀ ਕੋਈ ਨਹੀਂ, ਠੀਕ ਹੈ ਜੀ, ਜਜ਼ਾਕ ਅੱਲਾ। ਮਿਲਦੇ ਹਾਂ ਇੱਕ ਨਈ ਵੀਡੀਓ 'ਚ, ਸਾਨੂੰ ਦਵੋ ਇਜਾਜ਼ਤ, ਰੱਬ ਰੱਖਾ ਜੀ।